ਤੁਸੀਂ ਸਰੋਤਿਆਂ ਨੇ ਸੁਣਿਆ ਹੋਣਾ, ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਕਿਸ ਤਰ੍ਹਾਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕਿਹਾ ਜਾ ਰਿਹਾ ਵੀ ਲੋਕਾਂ ਨੂੰ ਰਜਿਸਟਰ ਕਰੋ, ਤੇ ਉਸ ਨੂੰ ਲੈ ਕੇ ਹੁਣ ਕਾਫੀ ਜਿਹੜਾ ਅਮਰੀਕਾ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ, ਖਾਸ ਕਰਕੇ ਜਿਹੜੀਆਂ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਹੈਗੀਆਂ ਤੇ ਬਹੁਤ ਸਾਰੇ ਜਿਹੜੇ ਕਾਂਗਰਸਮੈਨ। ਯੂਐਸ ਦੀ ਰਿਪਰੈਜ਼ੈਂਟੇਟਿਵ ਪ੍ਰਾਮਲਾ ਜਯਾਪਾਲ ਜੋ ਵਾਸ਼ਿੰਗਟਨ ਤੋਂ ਹੈਗੇ ਆ, ਰੈਂਕਿੰਗ ਮੈਂਬਰ ਆ ਇਮੀਗ੍ਰੇਸ਼ਨ ਇੰਟੈਗ੍ਰਿਟੀ ਦੇ ਸਿਕਿਉਰਿਟੀ ਤੇ ਐਨਫੋਰਸਮੈਂਟ ਸਬ ਕਮੇਟੀ ਦੇ, ਉਹਨਾਂ ਨੇ ਇੱਕ ਨਵਾਂ ਬਿੱਲ ਹੁਣ ਉਹ ਪੇਸ਼ ਕਰਨ ਜਾ ਰਹੇ ਆ, ਨੋ ਰਾਉਂਡ ਅਪ ਐਕਟ। ਸੋ ਜਿਹਦੇ ਮੁਤਾਬਕ ਉਹ ਕਹਿੰਦੇ ਪਈ ਟਰੰਪ ਐਡਮਿਨਿਸਟ੍ਰੇਸ਼ਨ ਉਹ ਜਿਹੜਾ ਬਿੱਲ ਆ, ਪੁਰਾਣਾ ਬਿੱਲ ਜਿਹੜਾ ਵਰਲਡ ਵਾਰ 2 ਦੇ ਟਾਈਮ ਦੇ ਉੱਤੇ ਯੂਜ਼ ਕੀਤਾ ਗਿਆ ਸੀ, ਜਿਸ ਦੇ ਦੌਰਾਨ 1,20,000 ਦੇ ਕਰੀਬ ਜੈਪਨੀਜ਼ ਮੂਲ ਦੇ ਲੋਕਾਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਗਿਆ ਸੀ। ਤੇ ਉਸੇ ਤਰ੍ਹਾਂ ਦਾ ਉਹ ਕਹਿੰਦੀ ਪਈ ਇਹ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਰਨ ਜਾ ਰਹੇ ਆ, ਜੋ ਕਿ ਇੱਕ ਤਰ੍ਹਾਂ ਦੇ ਨਾਲ ਜੀਨੋਫੋਬਿਕ ਆ, ਰੇਸਿਸਟ ਹੈਗਾ ਤੇ ਪ੍ਰੋਫਾਈਲ ਕਰਦਾ ਲੋਕਾਂ ਨੂੰ ਉਹਨਾਂ ਦੇ ਕਲਰ ਤੇ ਬੇਸ ਦੇ ਉੱਤੇ। ਆਪਾਂ ਦੇਖੀਆਂ ਸੀ ਉਦਾਹਰਨਾਂ ਪਿਛਲੇ ਦਿਨਾਂ 'ਚ, ਕਿਸ ਤਰ੍ਹਾਂ ਇੱਕ ਪ੍ਰੈਜ਼ੀਡੈਂਟ ਟਰੰਪ ਹੁਣਾਂ ਦਾ ਹੀ ਵੋਟਰ ਸਪੈਨਿਸ਼ ਮੂਲ ਦਾ, ਉਸ ਨੂੰ ਅਮਰੀਕਨ ਸਿਟੀਜ਼ਨ ਅਰੈਸਟ ਕਰ ਲਿਆ ਗਿਆ ਸੀ ਵੀ ਉਹ ਦੇਖਣ ਨੂੰ ਸਪੈਨਿਸ਼ ਮੂਲ ਦਾ ਲੱਗਦਾ ਸੀਗਾ। ਸੋ ਕਹਿੰਦੇ ਪਈ ਜੋ ਉਸ ਟਾਈਮ ਦੇ ਉੱਤੇ ਵਾਪਰਿਆ ਉਹ ਅਸੀਂ ਨਹੀਂ ਵਾਪਰਨ ਦੇਵਾਂਗੇ। ਕਹਿੰਦੇ ਪਈ ਖਾਸ ਕਰਕੇ ਮੁਸਲਿਮ ਮੈਜੋਰਟੀ ਨੇਸ਼ਨਸ ਦੇ, ਅਰਬ, ਅਫਰੀਕਨ, ਸਾਊਥ ਏਸ਼ੀਅਨ ਕੰਟਰੀਜ਼ ਦੇ, ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਪਾਲਿਸੀ ਨੂੰ ਯੂਜ਼ ਕਰਨ ਦੇ ਲਈ ਪ੍ਰਪੋਜ਼ਲ ਦਿੱਤਾ ਹੈਗਾ ਆ, ਤਾਂ ਕਿ ਜੋ ਲੋਕ ਆ ਉਹਨਾਂ ਨੂੰ ਰਜਿਸਟਰ ਕਰਕੇ ਡਿਪੋਰਟ ਕੀਤਾ ਜਾ ਸਕੇ। ਉਸ ਦੇ ਅਗੇਂਸਟ ਇਹ ਜਿਹੜਾ ਬਿੱਲ ਆ ਇੰਟਰੋਡਿਊਸ ਕੀਤਾ ਗਿਆ ਆ ਪ੍ਰਾਮਲਾ ਜੈਪੈਲ, ਤੇ ਉਸ ਤੋਂ ਬਿਨਾਂ ਬਹੁਤ ਸਾਰੇ ਕੈਲੀਫੋਰਨੀਆ ਦੇ ਵੀ ਕਾਂਗਰਸਮੈਨ ਆ, ਯੂਡੀਚੂ ਕੈਲੀਫੋਰਨੀਆ ਤੋਂ ਆ, ਲੂਇਸ ਕੋਰੇਰਾ ਨਿਊਯਾਰਕ ਤੋਂ ਵੀ ਹੈਗੇ ਆ, ਤੇ ਇਸੇ ਤਰ੍ਹਾਂ ਜਿਮੀ ਗੋਮੇਜ਼, ਤੇ ਇਸ ਤੋਂ ਬਿਨਾਂ 80 ਦੇ ਕਰੀਬ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਫਾਈਟ ਕਰਦੀਆਂ ਆ ਹਿਊਮਨ ਰਾਈਟਸ ਨੂੰ ਲੈ ਕੇ, ਸਿਵਲ ਰਾਈਟਸ ਨੂੰ ਲੈ ਕੇ। ਉਹਨਾਂ ਦੇ ਵਿੱਚ ਆਪਣੇ ਸਿੱਖ ਕੋਲੀਸ਼ਨ ਵੀ ਹੈਗੀਆਂ ਆ, ਹੋਰ ਕਈ ਸੈਲਡਫ ਵਾਲੇ ਆ, ਯੂਨਾਈਟਿਡ ਸਿੱਖ ਵਾਲੇ ਵੀ ਹੈਗੇ ਆ, ਹੋਰ ਅਧਿਕਾਰ ਫॉर ਹਿਊਮਨ ਰਾਈਟਸ ਐਂਡ ਸੋਸ਼ਲ ਜਸਟਿਸ, ਏਸ਼ੀਅਨ ਲਾ। ਸੋ ਬਹੁਤ ਸਾਰੀਆਂ ਆਰਗੇਨਾਈਜੇਸ਼ਨ, ਜੇ ਆਪਾਂ ਪੜ੍ਹਨ ਲੱਗੇ ਤਾਂ ਟਾਈਮ ਲੱਗੂਗਾ। ਸੋ ਇਹ ਬਿੱਲ ਇੰਟਰੋਡਿਊਸ ਕੀਤਾ ਗਿਆ ਆ ਤਾਂ ਕਿ ਉਸ ਏਰਾ ਦਾ ਜਿਹੜਾ ਵਰਲਡ ਵਾਰ 2 ਦਾ ਜਿਹੜਾ ਲਾ ਆ ਉਸ ਨੂੰ ਦੁਬਾਰਾ ਕੀ ਫਿਰ ਨਾ ਯੂਜ਼ ਕੀਤਾ ਜਾ ਸਕੇ। ਏਲੀਅਨ ਰਜਿਸਟ੍ਰੇਸ਼ਨ ਦੇ ਉਲਟ ਜਿਹੜੇ ਇਹ ਕਹਿ ਰਹੇ ਆ, ਕਹਿੰਦੇ ਵੀ ਇਹ ਟੋਟਲੀ ਗਲਤ ਚੀਜ਼ ਆ, ਇਦਾਂ ਜਿਹੜਾ ਤੁਹਾਨੂੰ ਨਹੀਂ ਕਰਨਾ ਚਾਹੀਦਾ, ਜਿਸ ਦੇ ਵਿੱਚ ਹਰ ਇੱਕ ਇਨਸਾਨ ਨੂੰ ਰਜਿਸਟਰ ਕਰਨ ਦੇ ਲਈ ਆਖਿਆ ਜਿਹੜਾ ਉਹ ਜਾ ਰਿਹਾ ਆ, ਜਿਹਦੇ ਕੋਲ ਵੀ ਆਲਰੇਡੀ ਕੋਈ ਵੀ ਪਹਿਲਾਂ ਪੇਪਰ ਵਰਕ ਨਹੀਂ ਹੈਗਾ। ਬਾਕੀ ਐਡਰੈਸ ਦੇ ਆਧਾਰ ਦੇ ਉੱਤੇ ਜਿਹੜੀ ਸਖਤੀ ਇਸ ਟਾਈਮ ਉਹ ਕਰ ਰਹੇ ਆ, ਇਸੇ ਹੀ ਕਾਨੂੰਨ ਦੇ ਤਹਿਤ ਉਹ ਲਿਆਉਣ ਦੀ ਜਿਹੜੀ ਕੋਸ਼ਿਸ਼ ਆ। ਉਹ ਜੇ ਦੇਖਿਆ ਜਾਵੇ ਤਾਂ ਡੈਮੋਕ੍ਰੇਟਸ ਦੀ ਦੋਨਾਂ ਹੀ ਸਦਨਾਂ ਦੇ ਵਿੱਚ ਮੈਜੋਰਟੀ ਨਹੀਂ ਆ। ਨੋ ਰਾਉਂਡ ਅਪ ਐਕਟ ਦੇ ਵਿੱਚ ਕੀ ਕੋਈ ਰਿਪਬਲਿਕਨ ਇਹਨਾਂ ਦਾ ਸਾਥ ਦਊਗਾ, ਇਸ ਦੇ ਹਾਲ ਦੀ ਘੜੀ ਘੱਟ ਹੀ ਚਾਂਸ ਜਿਹੜੇ ਉਹ ਨਜ਼ਰ ਆ ਰਹੇ ਆ। ਪਰ ਜਿਹੜੀ ਡੈਮੋਕ੍ਰੇਟ ਪ੍ਰਮਿਲਾ ਜੈਪਾਲ ਆ, ਉਹ ਕੋਸ਼ਿਸ਼ ਜਿਹੜੀ ਕਰ ਰਹੀ ਆ ਵੀ ਇਹ ਜਿਹੜੀ ਏਲੀਅਨ ਰਜਿਸਟ੍ਰੇਸ਼ਨ ਵਾਲਾ ਕੰਮ ਆ ਇਹ ਨਾ ਹੀ ਜਿਹੜਾ ਉਹ ਹੋਵੇ। ਪੁਰਾਣਾ ਜਿਹੜਾ ਉਦਾਹਰਣ ਦੇ ਕੇ ਕਹਿ ਰਿਹਾ ਵੀ ਇਸੇ ਲਾ ਨੂੰ ਉਦੋਂ ਵਰਤ ਕੇ ਤੁਸੀਂ ਜੈਪਨੀਜ਼ ਲੋਕਾਂ ਨੂੰ ਕੰਸਨਟ੍ਰੇਸ਼ਨ ਕੈਂਪ 'ਚ ਪਾਇਆ ਸੀ, ਤੇ ਤੁਸੀਂ ਉਹੀ ਚੀਜ਼ ਜਿਹੜੀ ਮੁੜ ਕੇ ਦੁਬਾਰਾ ਇੱਕ ਨੈਸ਼ਨਲ ਰਜਿਸਟਰੀ ਜਿਹੜੀ ਉਹ ਬਣਾ ਰਹੇ ਆ। ਸੋ ਬੇਸਿਕਲੀ ਨਿਸ਼ਾਨਦੇਹੀ ਕਰਨੀ ਹੈ ਜੀ ਇਸ ਏਲੀਅਨ ਰਜਿਸਟ੍ਰੇਸ਼ਨ ਦੇ ਨਾਲ। ਆਪਣੀ ਐਡਰੈਸ ਜਿਹੜੇ ਉਹ ਕਹਿ ਰਹੇ ਆ ਵੀ ਤੁਸੀਂ ਬਿਲਕੁਲ ਅਪਡੇਟ ਕਰੋ, ਉਹਦਾ ਮਤਲਬ ਇਹ ਆ ਵੀ ਤਾਂ ਜੋ ਇਹਨਾਂ ਨੂੰ ਵੀ ਪਤਾ ਹੋਵੇ ਵੀ ਕਿਹੜਾ ਬੰਦਾ ਕਿੱਥੇ ਆ, ਤੇ ਜੇ ਕਿਸੇ ਨੂੰ ਚੱਕਣਾ ਆ ਨਹੀਂ ਚੱਕਣਾ ਆ ਕਿਵੇਂ ਆ। ਸੋ ਉੱਧਰੋਂ ਨਾਲ ਉਹਨਾਂ ਨੇ CBP ਹੋਮ ਐਪ ਜਿਹੜੀ ਉਹ ਦੁਬਾਰਾ ਜਾਰੀ ਕਰਤੀ ਆ ਵੀ ਭਾਈ ਜੇ ਤੁਸੀਂ ਆਪ ਖੁਦ ਆਪਣੇ ਆਪ ਨੂੰ ਡਿਪੋਰਟ ਕਰਨਾ ਚਾਹੁੰਦੇ ਆ ਤਾਂ ਉਹ ਤੁਸੀਂ ਨਾਲ ਜਿਹੜਾ ਉਹ ਕਰ ਸਕਦੇ ਹੈਗੇ ਆ।